ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਸਤੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਸਾਡੇ ਨਵੇਂ AM ਰੇਡੀਓ ਸਟੇਸ਼ਨ 1170 AM KLOK 1170 AM ਤੇ ਜੁੜੇ ਹੋਏ ਹੋ, ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 30 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ, ਅਮਰਜੀਤ ਸਿੰਘ ਫਰਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਵੇਕਰਸਫੀਲਡ, ਮਨਜੀਤ ਸਿੰਘ ਕਾਲੋ ਲੈਂਡਮਾਰਕ ਟਰਾਂਸ ਮੋਡੈਸਟੋ, ਜਗਤਾਰ ਸਿੰਘ ਅਨੰਦਪੁਰੀ ਫਰੀਮਾਉਂਟ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲਾਸ ਐਂਜਲਸ ਏਰੀਏ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ, ਕੁਝ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ। ਭਾਰਤੀ ਮੂਲ ਦਾ ਡਾਕਟਰ ਪਟੇਲ, ਜੋ ਕਿ ਟੈਸਲਾ ਕਾਰ ਦੇ ਵਿੱਚ ਆਪਣੀ ਵਾਈਫ ਤੇ 2 ਬੱਚਿਆਂ ਨੂੰ ਹਾਈਵੇ 1 ਦੇ ਉੱਤੇ ਲੈ ਕੇ ਆ ਰਿਹਾ ਸੀ ਤੇ ਉਸਨੇ ਨੋਇੰਗਲੀ ਇੱਕ ਕਲਿਫ ਜਿਹੜੀ ਆ, ਪਹਾੜੀ ਦੀ ਚੋਟੀ ਆ, ਉੱਥੋਂ ਕਾਰ ਸਿੱਟ ਦਿੱਤੀ ਤੇ 250 ਫੁੱਟ ਥੱਲੇ 200 ਫੁੱਟ ਡੂੰਘੀ ਗਈ ਸੀ। ਲੱਕਲੀ ਉਹ ਸਰਵਾਈਵ ਕਰ ਗਿਆ। ਡਾਕਟਰ ਧਰਮੇਸ਼ ਪਟੇਲ ਨੂੰ ਅੱਜ ਚਾਰਜ ਕੀਤਾ ਗਿਆ ਹੈ ਵੀ ਉਸਨੇ ਆਪਣੀ ਵਾਈਫ ਤੇ ਬੱਚਿਆਂ ਨੂੰ ਮਾਰਨ ਦੇ ਲਈ ਜਿਹੜੀ ਆ ਕੋਸ਼ਿਸ਼ ਕੀਤੀ ਆ, ਉਹਨਾਂ ਨੂੰ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਨੇਹਾ ਪਟੇਲ, ਜੋ ਡਾਕਟਰ ਪਟੇਲ ਦੀ ਵਾਈਫ ਆ, ਉਸਨੇ ਪਹਿਲੇ ਸੱਟੇ ਜਿਹੜੀ ਆ ਸਟੇਟਮੈਂਟ ਇਹ ਦੇ ਦਿੱਤੀ ਸੀ ਪੈਰਾਮੈਡਿਕਸ ਤੇ ਪੁਲਿਸ ਨੂੰ ਵੀ ਮੇਰੇ ਹਸਬੈਂਡ ਨੇ ਨੋਇੰਗਲੀ ਕਾਰ ਸਿੱਟੀ ਹੈਗੀ ਆ। ਹਾਲਾਂਕਿ ਇਹ ਸਟੋਰੀ ਜਦੋਂ ਇਹ ਕ੍ਰੈਸ਼ ਹੋਇਆ ਸੀ, ਬਹੁਤ ਹੀ ਪੋਜ਼ਿਟਿਵ ਪੁਲਿਸ ਵਾਲਿਆਂ ਦਾ, ਐਮਰਜੈਂਸੀ ਰਿਸਪੌਂਸ ਵਾਲਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ। ਹੈਲੀਕਾਪਟਰ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਸਰਵਾਈਵ, ਕਿਸ ਤਰ੍ਹਾਂ ਬਾਹਰ ਕੱਢ ਕੇ ਲੈ ਕੇ ਆਏ, ਕਿਸ ਤਰ੍ਹਾਂ ਉਹ ਸਰਵਾਈਵ ਹੋ ਗਏ। ਪਰ ਇਮੀਡੀਏਟਲੀ ਜਦੋਂ ਸਟੋਰੀ ਬਾਹਰ ਆਈ, ਉਹ ਤੋਂ ਪਤਾ ਲੱਗ ਗਿਆ ਵੀ ਇਹ ਡਾਕਟਰ ਪਟੇਲ ਨੇ ਖੁਦ ਹੀ ਕਾਰ 250 ਫੁੱਟ ਤੋਂ ਲੈ ਕੇ 300 ਫੁੱਟ ਡੂੰਘੀ ਡਿੱਚ ਦੇ ਵਿੱਚ ਸਿੱਟ ਦਿੱਤੀ ਸੀ ਤੇ ਲੱਕਲੀ 4 ਜਣੇ ਸਰਵਾਈਵ ਕਰ ਗਏ। ਡਾਕਟਰ ਵੀ ਕਰ ਗਿਆ, ਉਹਦੀ ਵਾਈਫ ਵੀ ਤੇ ਉਹਦੇ ਦੋਨੋਂ ਬੱਚੇ ਵੀ, ਇੱਕ 7 ਸਾਲ ਦਾ ਤੇ ਇੱਕ 4 ਸਾਲ ਦਾ। ਜੋ ਪ੍ਰੋਵੀਡੈਂਸ ਹੋਲੀ ਕ੍ਰਾਸ ਮੈਡੀਕਲ ਸੈਂਟਰ ਹੈਗਾ ਮਿਸ਼ਨ ਹਿਲਸ ਦੇ ਵਿੱਚ, ਜਿੱਥੇ ਡਾਕਟਰ ਐਜ਼ ਏ ਰੇਡੀਓਲੋਜਿਸਟ ਕੰਮ ਕਰਦਾ। ਬੜੇ ਲੋਕ ਹੈਰਾਨ ਆ ਉਹਦੀ ਨੇਬਰਹੁੱਡ 'ਚ ਵੀ ਇੱਦਾਂ ਸੋਚਿਆ ਨਹੀਂ ਸੀ ਵੀ ਇਹ ਬੰਦਾ ਇਹ ਕੰਮ ਕਰ ਸਕਦਾ ਹੈ। ਸੋ ਹੁਣ ਇਹਨੂੰ ਜੇਲ੍ਹ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਭੇਜ ਦਿੱਤਾ ਗਿਆ ਹੈਗਾ ਆ। ਸੋ ਪੈਸੇਡੀਨਾ ਦਾ ਜਿਹੜਾ ਇਹ ਰਹਿਣ ਵਾਲਾ, ਉਦੋਂ ਹਸਪਤਾਲ ਦੇ ਵਿੱਚ ਇਹਨੂੰ ਲੈ ਕੇ ਗਏ ਸੀ ਤੇ ਬਾਅਦ ਦੇ ਵਿੱਚ CHP ਨੇ ਜਿਹੜਾ ਉਹ ਗ੍ਰਿਫਤਾਰ ਇਸ ਨੂੰ ਕਰ ਲਿਆ ਸੀ ਇੰਟੈਂਸ਼ਨਲ ਐਕਟ ਦੇ ਤਹਿਤ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੰਟਲ ਫੋਲਸਮ ਦਾ ਜਿਹੜਾ ਕੈਂਪਸ ਆ, ਕਾਫੀ ਜਿਹੜੀ ਉਹ ਥਾਂ ਮਸ਼ਹੂਰ ਆ ਇੰਟਲ ਦੇ ਲਈ। ਹੁਣ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ 343 ਲੇ-ਆਫਸ ਜਿਹੜੀਆਂ ਫੋਲਸਮ ਦੇ ਕੈਂਪਸ 'ਚੋਂ ਹੋਣ ਜਾ ਰਹੀਆਂ ਆ। ਇੰਟਲ ਨੇ ਕਿਹਾ ਵੀ ਕਾਫੀ ਮੁਸ਼ਕਲ ਡਿਸੀਜਨ ਇਸ ਟਾਈਮ ਉਹ ਲੈਣ ਜਾ ਰਹੇ ਆ ਤੇ ਜਿਹੜੇ ਇੰਪਲੋਈਜ਼ ਜਿਨ੍ਹਾਂ ਨੂੰ ਲੇ-ਆਫ ਉਹਨਾਂ ਨੇ ਕਰਨਾ ਆ, ਬੜੀ ਡਿਗਨਿਟੀ ਤੇ ਰਿਸਪੈਕਟ ਦੇ ਨਾਲ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਜਾਊਗਾ। ਇੰਟਲ ਨੇ ਆਲਰੇਡੀ ਜਿਹੜੇ ਆ ਕਈ ਹਜ਼ਾਰ ਹੋਰ ਟੋਟਲ ਇੰਪਲੋਈਜ਼ ਆ, ਉਹਨਾਂ ਨੂੰ ਲੇ-ਆਫ ਕਰਨ ਬਾਰੇ ਜਾਣਕਾਰੀ ਦਿੱਤੀ ਆ। ਵਾਰਨ ਐਕਟ ਦੇ ਤਹਿਤ ਰਿਕਵਾਇਰ ਹੁੰਦਾ ਆ ਇੰਪਲੋਈਜ਼ ਨੂੰ 60 ਦਿਨਾਂ ਦਾ ਜਿਹੜਾ ਉਹ ਨੋਟਿਸ ਦੇਣਾ ਤੇ EDD ਨੂੰ ਜਿਹੜੇ ਵਾਰਨ ਐਕਟ ਆ ਇਹ ਘੱਲ ਦਿੱਤੇ ਗਏ ਆ। ਸੋ 343 ਲੇ-ਆਫਸ ਜਿਹੜੀਆਂ ਹਰਜੋਤ ਸਿੰਘ ਜੀ ਇੱਥੇ
ਕੈਂਪਸ ਦੇ ਵਿੱਚ ਫੋਲਸਮ ਦੇ ਹੋਣ ਜਾ ਰਹੀਆਂ ਇੰਟਲ ਦੇ ਵਿੱਚ। ਜੀ। ਸੋ ਫੋਲਸਮ ਸੈਕਰਾਮੈਂਟੋ ਏਰੀਏ ਦੀ ਗੱਲਬਾਤ ਕਰਦੇ ਸੀ ਤੇ ਜੇ ਸੈਕਰਾਮੈਂਟੋ ਦੀ ਗੱਲ ਕਰਦੇ ਜਾਈਏ, ਅੱਜ ਟੈਂਪਰੇਚਰ ਬਹੁਤ ਜ਼ਿਆਦਾ ਲੋ ਸੈਕਰਾਮੈਂਟੋ 'ਚ ਰਿਹਾ। ਸੋ ਜੋ ਬਾਇਓਲੋਜਿਸਟਸ ਹੈਗੇ ਆ, ਉਹ ਇਹ ਕਹਿ ਰਹੇ ਆ ਵੀ ਜੇ ਤੁਸੀਂ ਕੋਈ ਪਲਾਂਟ ਗਰੋ ਕਰ ਰਹੇ ਹੈਗੇ ਆ ਜਾਂ ਜਿਹੜੇ ਤੁਹਾਡੇ ਪਾਣੀ ਦੀਆਂ ਪਾਈਪਸ ਹੈਗੀਆਂ ਆ, ਉਹ ਬਰਸਟ ਵੀ ਹੋ ਸਕਦੀਆਂ ਹੈਗੀਆਂ। ਪਲਾਂਟ ਤੁਹਾਡੇ ਠੰਡ ਦੇ ਵਿੱਚ ਮਰ ਸਕਦੇ ਆ। ਸੋ ਇਸ ਕਰਕੇ ਫਰੀਜ਼ਿੰਗ ਵਾਰਨਿੰਗ ਇਸ਼ੂ ਕੀਤੀ ਹੋਈ ਆ ਨੈਸ਼ਨਲ ਵੈਦਰ ਸਰਵਿਸ ਵੱਲੋਂ ਸੈਕਰਾਮੈਂਟੋ ਏਰੀਆ 'ਚ। ਹਾਲਾਂਕਿ ਬੇ ਏਰੀਆ ਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਠੰਡ ਸੀਗੀ। ਸੋ ਪਾਈਪਸ ਨੂੰ ਫਰੀਜ਼ਿੰਗ ਤੋਂ ਬਚਣ ਦੇ ਲਈ ਕਹਿੰਦੇ ਥੋੜ੍ਹਾ-ਥੋੜ੍ਹਾ ਪਾਣੀ ਛੱਡ ਦੇਣਾ ਚਾਹੀਦਾ, ਥੋੜ੍ਹਾ-ਥੋੜ੍ਹਾ ਟਿਕ-ਟਿਕ ਚੱਲਦਾ ਰਹੇ ਤੇ ਪਾਈਪ ਕਿਸੇ ਤਰ੍ਹਾਂ ਬਰਸਟ ਨਹੀਂ ਹੋਊਗੀਆਂ। ਤੇ ਏਅਰ ਸਰਕੂਲੇਸ਼ਨ, ਕੈਬਨਿਟ ਡੋਰਸ ਓਪਨ ਕਰਕੇ ਰੱਖੋ। ਪਲੰਬਿੰਗ ਦਾ ਵੀ ਇਸ਼ੂ ਹੈਗਾ ਤੇ ਇਸੇ ਤਰ੍ਹਾਂ ਪਲਾਂਟਸ ਜੋ ਆ ਉਹਨਾਂ ਨੂੰ ਕਵਰ ਕਰਕੇ ਰੱਖੋ ਪਲਾਸਟਿਕ ਦੇ ਨਾਲ, ਤਾਂ ਕਿ ਇੰਨੀ ਠੰਡ ਦੇ ਨਾਲ ਉਹ ਪਲਾਂਟਸ ਮਰ ਨਾ ਜਾਣ। ਆਪਾਂ ਬਹੁਤ ਸਾਰਿਆਂ ਨੇ ਸਬਜ਼ੀ ਜਾਂ ਹੋਰ ਫਰੂਟ ਦੇ ਟਰੀ ਲਾਏ ਹੁੰਦੇ ਆ, ਸੋ ਉਹਨਾਂ ਨੂੰ ਸੇਵ ਕਰਨ ਦੀ ਬਹੁਤ ਜ਼ਰੂਰਤ ਆ। ਜੀ, ਅਗਲੀ ਗੱਲ ਕਰਦੇ ਜਾਈਏ 6 ਜਿਹੜੇ ਮੁਲਕ ਦੇ ਜਿਹੜੇ ਸੂਬੇ ਨੇ ਜਿਨ੍ਹਾਂ ਨੂੰ ਕੋਲੋਰਾਡੋ ਰਿਵਰ ਦਾ ਪਾਣੀ ਜਿਹੜਾ ਉਹ ਮਿਲਦਾ ਆ, ਉਹ ਹੁਣ ਉਸ ਮਾਡਲ ਦੇ ਉੱਤੇ ਮੰਨੇ ਨੇ ਜਿਹਦੇ ਵਿੱਚ ਉਹ ਆਪਣੀ ਪਾਣੀ ਦੀ ਵਰਤੋਂ ਨੂੰ ਕਾਫੀ ਘਟਾਉਣ ਜਾ ਰਹੇ ਆ। ਫੈਡਰਲ ਸਰਕਾਰ ਨੇ ਇਸ ਦੇ ਉੱਤੇ ਐਕਸ਼ਨ ਲੈਣ ਨੂੰ ਜਿਹੜਾ ਉਹ ਕਿਹਾ ਸੀਗਾ। ਇੱਕ ਜਿਹੜੀ ਡੈਡਲਾਈਨ ਆ ਉਹ ਆਲਰੇਡੀ ਪਾਸ ਹੋ ਗਈ ਸੀ। ਕੈਲੀਫੋਰਨੀਆ, ਜਿਸ ਨੂੰ ਸਭ ਤੋਂ ਵੱਧ ਪਾਣੀ ਇਸ ਦਰਿਆ ਦੇ ਵਿੱਚੋਂ ਮਿਲਦਾ ਆ, ਇਹੀ ਇਸ ਟਾਈਮ ਰੁਕਿਆ ਪਿਆ ਸੀ। ਇੱਦਾਂ ਲੱਗ ਰਿਹਾ ਹੈ ਹਰਜੋਤ ਸਿੰਘ ਜੀ ਵੀ ਕੋਲੋਰਾਡੋ ਰਿਵਰ ਦੇ ਪਾਣੀ ਨੂੰ ਲੈ ਕੇ, ਕੱਟਸ ਨੂੰ ਲੈ ਕੇ ਕੈਲੀਫੋਰਨੀਆ ਆ ਉਹ ਪੂਰੀ ਤਰ੍ਹਾਂ ਮੰਨ ਨਹੀਂ ਰਿਹਾ। 7 ਸੂਬਿਆਂ ਦੇ ਵਿੱਚੋਂ ਕੋਲੋਰਾਡੋ ਦਰਿਆ ਜਿਹੜਾ ਉਹ ਲੰਘਦਾ ਆ, ਨਾਲ ਮੈਕਸੀਕੋ ਦੇ ਵਿੱਚ ਜਾਂਦਾ ਹੈ। 40 ਮਿਲੀਅਨ ਲੋਕਾਂ ਦੇ ਉੱਤੇ ਇਸ ਦਾ ਸਿੱਧਾ ਪ੍ਰਭਾਵ ਤੇ $5 ਬਿਲੀਅਨ ਦੀ ਜਿਹੜੀ ਖੇਤੀਬਾੜੀ ਦੀ ਇੰਡਸਟਰੀ ਆ ਉਹ ਇਸ ਦੇ ਉੱਤੇ ਟਿਕੀ ਦੱਸੀ ਜਾਂਦੀ ਆ। ਲਾਸ ਐਂਜਲਸ, ਫੀਨਿਕਸ, ਡੈਨਵਰ, ਲਾਸ ਵੇਗਸ, 2 ਮੈਕਸੀਕੋ ਦੇ ਸੂਬੇ, ਨੇਟਿਵ ਅਮਰੀਕਨ ਟ੍ਰਾਈਬਸ, ਇਹ ਸਾਰੇ ਜਾਣੇ ਇਸ ਪਾਣੀ ਦੇ ਉੱਤੇ ਨਿਰਭਰ ਰਹਿੰਦੇ ਆ। ਮਿਡ ਅਗਸਤ ਦੀ ਡੈਡਲਾਈਨ ਸੀਗੀ ਯੂਐਸ ਬਿਊਰੋ ਆਫ ਰਿਕਲੇਮੇਸ਼ਨ ਦੀ, ਵੀ ਭਾਈ ਇਹ ਪਾਣੀ ਨੂੰ ਕਿੱਦਾਂ ਜਿਹੜਾ ਆ ਉਹ ਬਚਾਉਣਾ ਹੈਗਾ ਆ। 4 ਮਿਲੀਅਨ ਏਕੜ ਫੁੱਟ ਪਾਣੀ ਬਚਾਉਣ ਦੀ ਸਿਫਾਰਿਸ਼ ਇਹਨਾਂ ਨੇ ਜਿਹੜੀ ਉਹ ਕੀਤੀ ਸੀ। ਤੇ ਇਹਨਾਂ ਸਾਰੀਆਂ ਦੇ ਵਿੱਚ ਐਰੀਜ਼ੋਨਾ, ਨਵਾਡਾ, ਨਿਊ ਮੈਕਸੀਕੋ, ਕੋਲੋਰਾਡੋ, ਯੂਟਾ, ਵਾਇਓਮਿੰਗ, ਉਹਨਾਂ ਨੇ ਅੱਜ ਚਿੱਠੀ ਜਿਹੜੀ ਆ ਰਿਕਲੇਮੇਸ਼ਨ ਨੂੰ ਜਿਹੜੀ ਉਹ ਘੱਲੀ ਆ, ਵੀ ਜਿਹੜੇ ਆਪਰੇਟ ਕਰਦੇ ਨੇ ਵੱਡੇ ਵੱਡੇ ਡੈਮਸ, ਵੀ ਅਸੀਂ ਜਿਹੜੀਆਂ ਐਗਜ਼ਿਸਟਿੰਗ ਗਾਈਡਲਾਈਨਸ ਆ ਉਸ ਦਾ ਅਲਟਰਨੇਟਿਵ ਜਿਹੜਾ ਉਹ ਬਣਾ ਰਹੇ ਆ। ਪਰ ਕੈਲੀਫੋਰਨੀਆ ਨੇ ਅਜੇ ਤੱਕ ਵੀ ਅੱਜ ਦੇ ਇਸ ਐਗਰੀਮੈਂਟ ਦੇ ਉੱਤੇ ਸਾਈਨ ਨਹੀਂ ਕੀਤਾ ਹੈਗਾ ਆ। ਸੋ ਇਸ ਦੇ ਪ੍ਰਪੋਜ਼ਲ ਸੀਗਾ ਵੀ 4 ਲੱਖ ਏਕੜ ਫੁੱਟ ਜਿਹੜਾ ਪਾਣੀ ਇਹ ਬਚਾਉਣਗੇ, ਪਰ ਕੈਲੀਫੋਰਨੀਆ ਅਜੇ ਜਿਹੜਾ ਉਹ ਨਹੀਂ ਮੰਨ ਰਿਹਾ। ਕੈਲੀਫੋਰਨੀਆ ਦੀ ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਦੇ ਵਾਟਰ ਮੈਨੇਜਰ ਟੀਨਾ ਸ਼ੀਲਡ, ਇਹ ਸਭ ਤੋਂ ਵੱਧ ਪਾਣੀ ਜਿਹੜੇ ਕੋਲੋਰਾਡੋ ਦਰਿਆ ਦੇ ਵਿੱਚੋਂ ਲੈਂਦੇ ਆ, ਉਹਨਾਂ ਨੇ ਇਹਦੇ ਤੇ ਟਿੱਪਣੀ ਤਾਂ ਨਹੀਂ ਕੀਤੀ, ਪਰ ਇਹੀ ਇਸ ਟਾਈਮ ਜਿਹੜੇ ਫਸੇ ਹੋਏ ਨਜ਼ਰ ਆ ਰਹੇ ਆ ਵੀ ਭਾਈ ਸਾਨੂੰ ਸਾਡਾ ਜਿਹੜਾ ਬਣਦਾ ਪਾਣੀ ਆ ਉਹ ਮਿਲਣਾ ਚਾਹੀਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ, ਸੂਬਿਆਂ ਦੇ ਦਰਮਿਆਨ, ਮੁਲਕਾਂ ਦੇ ਦਰਮਿਆਨ ਪਾਣੀ ਦੀ ਇਹ ਜਿਹੜੀ ਜੱਦੋ-ਜਹਿਦ ਆ ਉਹ ਤੇਜ਼ ਹੋਣ ਜਾ ਰਹੀ ਹੈ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਲੈਵੀਜ਼ ਜੋ ਆ ਉਹ ਫੇਲ ਹੋਈਆਂ ਸੀਆਂ, ਤੇ ਫੀਮਾ ਨੇ ਹਜੇ ਤੱਕ ਉਹਨਾਂ ਨੂੰ ਜੋ ਪੈਸੇ ਆ ਨਹੀਂ ਦਿੱਤੇ ਹੈਗੇ। ਕੋਸਮਨਸ ਰਿਵਰ ਦੀ ਲੈਵੀ ਦੇ ਨਾਲ $1.5 ਮਿਲੀਅਨ ਦਾ ਨੁਕਸਾਨ ਹੋਇਆ ਸੀ। ਕਹਿੰਦੇ ਵੀ ਫੁੱਟਬਾਲ ਸਾਈਜ਼ ਦਾ ਹੋਲ ਇਹਦੇ ਵਿੱਚ ਪੈ ਗਿਆ ਸੀ, ਜਿਹਦੇ ਨਾਲ ਆਪਾਂ ਦੇਖਿਆ 2 ਜਣਿਆਂ ਦੀ ਮੌਤ ਵੀ ਹੋਈ ਸੀ, ਬਹੁਤ ਸਾਰੇ ਲੋਕਾਂ ਦੀਆਂ ਕਾਰਾਂ ਵੀ ਡੁੱਬ ਗਈਆਂ ਸੀਗੀਆਂ। ਪਰ ਹਜੇ ਤੱਕ ਫੀਮਾ ਵਾਲੇ ਇਸ ਨੂੰ ਪੈਸੇ ਨਹੀਂ ਦੇ ਰਹੇ। 15 ਮੀਲ ਦਾ ਸਟ੍ਰੈਚ ਕੋਸਮਨਸ ਰਿਵਰ ਦਾ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ। 16 ਪੀਸਿਸ ਆਫ ਇਨਫਰਾਸਟ੍ਰਕਚਰ ਡੈਮੇਜ ਹੋਏ ਸੀ ਇਹ ਫਲੱਡਸ ਦੇ ਨਾਲ। 400 ਫੁੱਟ ਤੋਂ ਵੱਧ ਦੀ ਇਰੋਜ਼ਨ ਇਹਦੇ ਨਾਲ ਹੋਈ ਹੈਗੀ ਆ। ਕਹਿੰਦੇ ਵੀ ਇਹ ਜਿਹੜਾ ਸਾਰਾ ਕੰਮ ਕਰਨ ਦੇ ਲਈ $7.9 ਮਿਲੀਅਨ ਲੱਗੇਗਾ, ਤੇ ਫੀਮਾ ਨੇ ਹਜੇ ਤੱਕ ਵੀ ਇਹ ਰਿਕੁਐਸਟ ਨੂੰ ਐਕਸੈਪਟ ਨਹੀਂ ਕੀਤਾ। ਇਹਦੇ ਵਿੱਚ ਉਹ ਗਵਰਨਮੈਂਟ ਕੋਡ ਨੂੰ ਸਾਈਟ ਕਰ ਰਹੇ ਹੈਗੇ ਆ। ਇਸ ਤੋਂ ਪਹਿਲਾਂ ਫੀਮਾ ਨੇ ਕੁਝ ਸਾਲ ਪਹਿਲਾਂ ਇਸ ਦੀ ਹੈਲਪ ਕੀਤੀ ਸੀ, ਪਰ ਆਪਾਂ ਦੇਖਿਆ ਹੀ ਆ ਵੀ ਕਾਫੀ ਜ਼ਿਆਦਾ ਪਿਛਲੀ ਵਾਰੀ ਜਦੋਂ ਫਲੱਡਸ ਆਏ ਆ ਕੁਛ ਹਫ਼ਤੇ ਪਹਿਲਾਂ, ਉਹਦੇ ਨਾਲ ਸੈਕਰਾਮੈਂਟੋ ਏਰੀਏ ਦੇ ਵਿੱਚ ਵਿਲਟਨ ਟਾਊਨ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਜੀ, ਬਾਈਡਨ ਪ੍ਰਸ਼ਾਸਨ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਆ ਉਸ ਨੂੰ 11 ਮਈ ਨੂੰ ਖਤਮ ਕਰਨ ਜਾ ਰਿਹਾ ਆ।
ਨੈਸ਼ਨਲ ਤੇ ਪਬਲਿਕ ਹੈਲਥ ਐਮਰਜੈਂਸੀ ਜੋ ਕਿ ਕੋਵਿਡ ਦੇ ਰਿਸਪੌਂਸ ਦੇ ਵਿੱਚ ਡਿਕਲੇਅਰ ਕੀਤੀ ਗਈ ਸੀ, ਉਹ ਹੁਣ ਫਾਈਨਲੀ ਸਮਾਪਤ ਹੋਣ ਜਾ ਰਹੀ ਆ। ਟਰੰਪ ਪ੍ਰਸ਼ਾਸਨ ਦੇ ਦੌਰਾਨ ਇਹ ਪਹਿਲੀ ਐਮਰਜੈਂਸੀ ਉਦੋਂ 2020 ਦੀ ਸ਼ੁਰੂਆਤ ਦੇ ਵਿੱਚ ਮਾਰਚ ਮਹੀਨੇ ਤੋਂ ਬਾਅਦ 'ਚ ਜਿਹੜੀ ਆ ਨੈਸ਼ਨਲ ਫੈਡਰਲ ਤੌਰ ਦੇ ਉੱਤੇ ਜਾਰੀ ਕੀਤੀ ਗਈ ਸੀ। ਬਾਅਦ 'ਚ ਉਸਨੂੰ ਅਪਡੇਟ ਅੱਗੇ ਐਕਸਟੈਂਡ ਜਿਹੜੇ ਉਹ ਕੀਤਾ ਜਾਂਦਾ ਰਿਹਾ ਹੈਗਾ ਆ। ਸੋ 11 ਮਈ ਅਖੀਰਲੀ ਤਾਰੀਖ ਹੋਊਗੀ ਜਿਹੜੀ ਹਰਜੋਤ ਸਿੰਘ ਜੀ ਕੋਵਿਡ ਨੂੰ ਪਬਲਿਕ ਹੈਲਥ ਐਮਰਜੈਂਸੀ ਦੇ ਤੌਰ ਦੇ ਉੱਤੇ ਦੇਖਦੇ ਹੋਏ ਸਪਰਿੰਗ ਦੇ ਵਿੱਚ ਇਹ ਇਵੈਂਚੁਅਲੀ ਜਿਹੜੀ ਉਹ ਖਤਮ ਹੋਣ ਜਾ ਰਹੀ ਹੈਗੀ ਆ। ਸੋ ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਸਟੇਟਮੈਂਟ ਜਿਹੜੀ ਇਸ਼ੂ ਕੀਤੀ ਗਈ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਨੇ, ਜਿਹੜੇ ਕਿ ਵਾਈਟ ਹਾਊਸ ਦੀ ਸਟਰੋਂਗ ਆਪੋਜੀਸ਼ਨ ਸੀਗੀ, ਹਾਊਸ ਰਿਪਬਲਿਕਨ ਲੈਜਿਸਲੇਸ਼ਨ, ਜਿਹਦੇ ਨਾਲ ਐਮਰਜੈਂਸੀ ਡਿਕਲੇਰੇਸ਼ਨ ਜਿਹੜੀ ਉਹ ਐਂਡ ਹੋਣ ਬਾਰੇ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ। ਉਧਰ ਮੈਡੀਕੇਡ ਦੇ ਵਿੱਚ ਐਨਰੋਲਮੈਂਟ ਵੀ ਜਿਹੜੀ ਕਹਿੰਦੇ ਵੀ ਵਧੀ ਹੈਗੀ ਆ, ਪਰ ਜਿਹੜੀਆਂ ਕੁਝ ਸਟੇਟਸ ਆ ਉਹ ਕਈ ਲੋਕਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਐਡ ਹੋਣ ਤੋਂ ਰੋਕ ਰਹੀਆਂ ਹੈਗੀਆਂ ਆ। ਸੋ ਹੈਲਥ ਤੇ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਆ, ਉਹਨਾਂ ਨੇ ਭਰੋਸਾ ਦਿਵਾਇਆ ਵੀ ਜਿਹੜੀਆਂ ਸਟੇਟਸ ਆ ਉਹਨਾਂ ਨੂੰ 60 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ ਐਮਰਜੈਂਸੀ ਜਿਹੜੀ ਆ ਉਹ ਐਂਡ ਕਰਨ ਤੋਂ ਪਹਿਲਾਂ। ਸੋ ਹੁਣ ਇਨਫੈਕਟ ਕਹਿੰਦੇ ਆ ਵੀ ਹੁਣ ਤਕਰੀਬਨ ਕਹਿ ਸਕਦੇ ਆ ਵੀ 90 ਕੁ ਦਿਨ ਦਾ ਵਕਤ ਇਹਨਾਂ ਨੂੰ ਦੇ ਦਿੱਤਾ ਗਿਆ ਹੈ। ਜੀ। ਅਗਲੀ ਖਬਰ ਵੱਲ ਚਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਵਾਈਸ ਨਿਊਜ਼ ਜੋ ਹੈਗੀ ਆ ਉਹਦੇ ਜਰਨਲਿਸਟ ਅੰਗਦ ਸਿੰਘ ਨੂੰ ਪਿਛਲੀ ਵਾਰੀ ਜਦੋਂ ਉਹ ਇੰਡੀਆ ਗਏ ਸੀ ਤੇ ਵਾਪਸ ਮੋੜ ਦਿੱਤਾ ਸੀ। ਅੱਜ ਇਹ ਖਬਰ ਆ ਰਹੀ ਆ ਵੀ ਅੰਗਦ ਸਿੰਘ ਨੂੰ ਬਲੈਕ ਲਿਸਟ ਕੀਤਾ ਗਿਆ ਆ। ਕਿਉਂ ਬਲੈਕ ਲਿਸਟ ਕੀਤਾ ਗਿਆ? ਸੈਂਟਰ ਦੀ ਸਰਕਾਰ ਨੇ ਦਿੱਲੀ ਦੀ ਹਾਈ ਕੋਰਟ ਨੂੰ, ਜਿੱਥੇ ਉਹਨਾਂ ਨੇ ਕੇਸ ਇਹ ਫਾਈਲ ਕੀਤਾ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਹੈ ਵੀ ਇੰਡੀਆ ਨੂੰ ਉਹਨਾਂ ਨੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਸੀ, ਉਹਦੇ ਵਿੱਚ ਨੈਗੇਟਿਵ ਸ਼ੋ ਕੀਤਾ ਸੀਗਾ। ਕਹਿੰਦੇ ਵੀ ਜੋ ਈਵਨ ਦੋ ਉਹ OCI ਕਾਰਡ ਹੋਲਡਰ ਹੈਗਾ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਹੋਲਡਰ ਆ, ਤੇ ਸੈਂਟਰ ਦੀ ਸਰਕਾਰ ਨੇ ਇਹ ਕਿਹਾ ਵੀ ਜਿਹੜਾ ਕੋਈ ਬਾਹਰਲਾ ਬੋਰਨ ਹੈਗਾ ਆ ਉਹ ਕਿਸੇ ਤਰ੍ਹਾਂ ਦੀ ਜਿਹੜੀ ਡਾਕੂਮੈਂਟਰੀ ਆ ਜਾਂ ਫਿਲਮ ਆ ਉਹ ਇੰਡੀਆ ਦੇ ਉੱਤੇ ਯੂਨੀਅਨ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਬਣਾ ਸਕਦਾ ਹੈਗਾ। ਸੋ ਯੂਨੀਅਨ ਗਵਰਨਮੈਂਟ ਦੇ ਕੌਂਸਲ ਅਨੁਰਾਗ ਆਹਲੂਵਾਲੀਆ ਨੇ ਕੋਰਟ ਨੂੰ ਦੱਸਿਆ ਵੀ ਇਹ ਬਲੈਕ ਲਿਸਟਡ ਸਬਜੈਕਟ ਹੈਗਾ ਤੇ ਇਸ ਨੇ 11A ਆਫ ਫੋਰਨਰਸ ਆਰਡਰ 1948 ਐਕਟ ਨੂੰ ਵਾਇਲੇਟ ਕੀਤਾ। ਇਸੇ ਕਰਕੇ ਉਹਨਾਂ ਨੂੰ ਜਿਹੜੀ ਐਂਟਰੀ ਆ ਇੰਡੀਆ ਦੇ ਵਿੱਚ ਬੈਨ ਕੀਤੀ ਗਈ ਹੈਗੀ ਆ। ਹੁਣ ਤੁਹਾਡੇ ਸਾਹਮਣੇ ਆ ਵੀ ਕਿਸ ਤਰ੍ਹਾਂ ਕਈ ਹਜੇ ਵੀ ਅੱਜ ਦੀ ਡੇਟ 'ਚ ਆਪਣੇ ਜਿਹੜੇ ਆ ਪੰਜਾਬੀ ਭੈਣ ਭਰਾ ਕਹਿੰਦੇ ਰਹਿੰਦੇ ਆ ਵੀ ਸਿੱਖ ਬਹੁਤ ਆਜ਼ਾਦ ਆ, ਚੜ੍ਹਦੀ ਕਲਾ 'ਚ ਰਹਿੰਦੇ ਆ। ਇੱਕ ਬਹੁਤ ਹੀ ਐਜੂਕੇਟਡ ਸਿੱਖਾਂ ਦਾ ਯੰਗ ਜਰਨਲਿਸਟ ਮੁੰਡਾ, ਉਹਨੂੰ ਇਸ ਕਰਕੇ ਮੋੜ ਦਿੱਤਾ ਗਿਆ ਵੀ ਉਹ ਇੰਡੀਆ ਨੂੰ ਐਕਸਪੋਜ਼ ਕਰ ਰਿਹਾ ਸੀ, ਖਾਸ ਕਰਕੇ ਦਲਿਤ ਭਾਈਚਾਰੇ ਦੇ ਨਾਲ ਜੋ ਜ਼ੁਲਮ ਹੁੰਦੇ ਆ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਸੀ। ਜੀ, ਬਾਈਡਨ ਹੋਣਾ ਨੇ ਯੂਕਰੇਨ ਨੂੰ F-16 ਜਹਾਜ਼ ਦੇਣ ਦੀ ਗੱਲ ਨੂੰ ਨਕਾਰਿਆ ਹੈ। ਕਹਿੰਦੇ ਵੀ ਕੋਈ ਵੀ ਇੱਦਾਂ ਦੇ ਲੜਾਕੂ ਜਹਾਜ਼ ਆ ਉਹ ਨਹੀਂ ਦਿੱਤੇ ਜਾਣਗੇ। 31 ਐਬਰਾਹਮਸ ਟੈਂਕਸ ਦੇਣ ਦੀ ਮਨਜ਼ੂਰੀ ਰੀਸੈਂਟਲੀ ਕੁਝ ਦਿਨ ਪਹਿਲਾਂ ਬਾਈਡਨ ਹੋਣਾ ਨੇ ਦਿੱਤੀ ਸੀਗੀ। ਰਸ਼ੀਆ ਇਹ ਦਾਅਵਾ ਕਰ ਰਿਹਾ ਵੀ ਅਸੀਂ ਯੂਕਰੇਨ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਵਧਾ ਲਿਆ ਹੈਗਾ ਆ। ਕੀਵ ਦੇ ਇਲਾਕੇ ਦੇ ਵਿੱਚ ਹੀ ਰਸ਼ੀਆ ਵਾਲੇ ਕਹਿੰਦੇ ਆ ਵੀ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਵਿੱਚ ਕਾਮਯਾਬ ਰਹੇ ਆ। ਇਹ ਉਹਨਾਂ ਦੇ ਵੱਲੋਂ ਦਾਅਵਾ ਹੋ ਰਿਹਾ ਆ। ਸੋ ਯੂਕਰੇਨ ਪਲਾਨ ਕਰ ਰਿਹਾ ਸੀਗਾ ਵੈਸਟਰਨ ਮੁਲਕਾਂ ਨੂੰ, ਖਾਸ ਕਰਕੇ ਅਮਰੀਕਾ ਨੂੰ, ਵੀ ਉਹਨਾਂ ਨੂੰ 4th ਜਨਰੇਸ਼ਨ ਫਾਈਟਰ ਜੈਟਸ F-16 ਵਰਗੇ ਜਿਹੜੇ ਉਹ ਦਿੱਤੇ ਜਾਣ। ਅਜੇ ਰੀਸੈਂਟਲੀ ਇਹਨਾਂ ਨੂੰ ਟੈਂਕ ਦੀ ਸਪਲਾਈ ਜਿਹੜੀ ਉਹ ਸਿਕਿਉਰ ਕੀਤੀ ਗਈ ਸੀ। ਸੋ ਅਮਰੀਕਾ ਨੇ ਸਿੱਧੇ ਤੌਰ ਦੇ ਉੱਤੇ ਡਾਇਰੈਕਟ ਨੋ ਜਿਹੜੀ ਉਹ ਕਰ ਦਿੱਤੀ ਆ। ਕਾਫੀ ਬੂਸਟ ਮਿਲਿਆ ਸੀ ਪਿਛਲੇ ਹਫਤੇ ਜਿਹੜੇ ਇੰਗਲੈਂਡ, ਅਮਰੀਕਾ, US, ਜਰਮਨੀ ਤੇ ਜਿਹੜੇ ਕੈਨੇਡਾ, ਉਹਨਾਂ ਨੇ ਆਪਣੇ ਜਿਹੜੇ ਹੈਵੀ ਟੈਂਕਸ ਆ ਇਹਨਾਂ ਨੂੰ ਦੇਣ ਤੋਂ ਬਾਅਦ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਟੈਸਲਾ ਕਾਰ ਨੂੰ ਅੱਗ ਲੱਗ ਗਈ, ਮਾਡਲ S ਜੋ ਟੈਸਲਾ ਦਾ ਸੀ, ਤੇ ਉਸ ਨੂੰ ਬੁਝਾਉਣ ਦੇ ਲਈ 2 ਫਾਇਰ ਫਾਈਟਰਸ ਨੂੰ ਜੈਕਸ ਵਗੈਰਾ ਜਿਹੜਾ ਉਹਨਾਂ ਦਾ ਕ੍ਰਿਊ ਆ ਯੂਜ਼ ਕਰਨਾ ਪਿਆ, ਕਿਉਂਕਿ ਜੋ ਅੰਡਰਸਾਈਡ ਕਾਰ ਦੀ ਸੀ ਉਹ ਬੈਟਰੀ ਨੂੰ ਕੂਲ ਕਰਨ ਦੇ ਲਈ ਬੁਝਾਉਣ ਲਈ 6000 ਗੈਲਨ ਪਾਣੀ ਲੱਗ ਗਿਆ। ਕਹਿੰਦੇ 6000 ਗੈਲਨ ਆਫ ਵਾਟਰ ਜੋ ਅੱਗ ਦੀਆਂ ਲਾਟਾਂ ਲੱਗੀਆਂ ਸੀਆਂ, ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸੀਆਂ ਟੈਸਲਾ ਕਾਰ ਦੇ ਵਿੱਚੋਂ, ਉਸ ਨੂੰ ਬੁਝਾਉਣ ਦੇ ਲਈ ਲੱਗ ਗਿਆ। ਸੋ ਬਿਜਲੀ ਦੀ ਕਾਰ ਜਿਹੜੀ ਬੈਟਰੀ ਨੂੰ ਜਦੋਂ ਅੱਗ ਪੈਂਦੀ ਹੈ ਉਸ ਨੂੰ ਬੁਝਾਉਣਾ ਕਾਫੀ ਔਖਾ ਹੁੰਦਾ। ਇੱਕ ਨਵੀਂ ਚੁਣੌਤੀ
ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਇਹ ਰਹੇਗੀ। ਜਦੋਂ 2035 ਤੋਂ ਬਾਅਦ 'ਚ ਜਾਂ ਉਸ ਤੋਂ ਪਹਿਲਾਂ ਵੀ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਤੇ ਉਹ ਸਾਰੀਆਂ ਚੀਜ਼ਾਂ ਸੜਕ ਦੇ ਉੱਤੇ ਜਿਹੜੀਆਂ ਉਹ ਵੱਧਦੀਆਂ ਨੇ, ਇੱਦਾਂ ਦੇ ਜਿਹੜਾ ਉਹਨਾਂ ਨੂੰ ਕੰਟਰੋਲ ਅੱਗ ਉਸ ਤੋਂ ਬਾਅਦ 'ਚ ਲੱਗਦੀ ਆ, ਉਸਨੂੰ ਕਹਿ ਲਓ ਵੀ ਉਹਨਾਂ ਨੂੰ ਸਟ੍ਰੈਟਜੀਜ਼ ਦੇ ਵਿੱਚ ਫਾਇਰ ਫਾਈਟਰਸ ਨੂੰ ਕਾਫੀ ਕੁਛ ਆਉਣ ਵਾਲੇ ਸਮੇਂ 'ਚ ਚੇਂਜ ਕਰਨਾ ਪਊਗਾ। ਟੁਲੈਰੀ ਕਾਊਂਟੀ ਦੇ ਸ਼ੈਰਿਫ ਨੇ ਅੱਜ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹ ਕੱਢ ਦਿੱਤੀ। ਉਹਨਾਂ ਨੇ ਕਿਹਾ ਵੀ ਟੁਲੈਰੀ ਕਾਊਂਟੀ ਦੇ ਵਿੱਚ 2 ਕਾਰਟਲਸ ਇਸ ਟਾਈਮ ਜਿਹੜੇ ਬਹੁਤ ਵੱਡੇ ਕਾਰਟਲਸ ਆ, ਉਹ ਬਹੁਤ ਐਕਟਿਵ ਨੇ। ਟੁਲੈਰੀ ਕਾਊਂਟੀ ਦੇ ਸ਼ੈਰਿਫ ਜਿਹੜੇ ਮਾਈਕ ਬਾਰਡੋ ਆ, ਉਹਨਾਂ ਨੇ ਜਾਣਕਾਰੀ ਦਿੱਤੀ, ਕਹਿੰਦੇ ਵੀ ਅਪਰੋਕਸੀਮੇਟਲੀ 7000 ਗੈਂਗ ਮੈਂਬਰ ਤੇ ਉਹਨਾਂ ਦੇ ਜਿਹੜੇ ਐਸੋਸੀਏਟਸ ਆ ਇਕੱਲੇ ਟੁਲੈਰੀ ਕਾਊਂਟੀ 'ਚ ਹੀ ਰਹਿ ਰਹੇ ਆ। ਮੈਜੋਰਟੀ ਆਫ ਜਿਹੜੇ ਗੈਂਗ ਮੈਂਬਰਸ ਤੇ ਐਸੋਸੀਏਟ ਆ ਉਹ ਹਿਸਪੈਨਿਕ ਗੈਂਗ ਰਿਲੇਟਡ ਆ, ਤੇ ਉਹ ਇੱਕ ਗੈਂਗ ਦੇ ਹੀ ਜਿਹੜੇ 5000 ਬੰਦੇ ਉੱਥੇ ਰਹਿ ਰਹੇ ਜਿਹੜੇ ਹੋ ਸਕਦੇ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇਹ ਇੱਕ ਵੱਡੀ ਜਿਹੜੀ ਚਿੰਤਾ ਜਿਹੜੀ ਉਹਨਾਂ ਨੇ ਜਤਾਈ ਹੈਗੀ ਆ। ਸ਼ੈਰਿਫ ਬਰਡੋ ਨੇ ਕਿਹਾ ਵੀ 2 ਕਾਰਟਲਸ ਜਿਹੜੇ ਕੈਲੀਫੋਰਨੀਆ 'ਚ ਤਿੱਖੇ ਚੱਲਦੇ ਨੇ, ਉਹਨਾਂ ਦੇ ਉਹ ਯੂਐਸ ਦੇ ਰਾਊਟ 99, ਇੰਟਰਸਟੇਟ 5, ਇੰਟਰਸਟੇਟ 80 ਤੇ ਯੂਐਸ 50 ਦੇ ਉੱਤੇ ਜ਼ਿਆਦਾਤਰ ਤੇਜ਼ੀ ਦੇ ਨਾਲ ਕੰਮ ਕਰ ਰਹੇ ਆ। ਤੇ ਕਹਿੰਦੇ ਜਿਹੜੇ ਪ੍ਰਾਈਵੇਟ ਤੇ ਜਨਰਲ ਏਵੀਏਸ਼ਨ 에ਅਰਪੋਰਟਸ ਆ, ਉਹਨਾਂ ਦੇ ਇਰਦ ਗਿਰਦ ਜ਼ਿਆਦਾ ਕੰਮ ਕਰ ਰਹੇ ਆ, ਕਿਉਂਕਿ ਜਿਹੜੇ ਡਰੱਗ ਟ੍ਰੈਫਿਕਿੰਗ ਆ ਉਹਨਾਂ ਇਲਾਕਿਆਂ ਥਾਣੀ ਵੀ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਸੋ ਇੱਕ ਚਿੰਤਾਜਨਕ ਜਿਹੜਾ ਹਰਜੋਤ ਸਿੰਘ ਜੀ ਟ੍ਰੈਂਡ ਆ, 7000 ਨੋਨ ਗੈਂਗ ਮੈਂਬਰਸ ਤੇ ਐਸੋਸੀਏਟ ਇਕੱਲੇ ਟੁਲੈਰੀ ਕੈਂਟੀ 'ਚ ਹੋਣਗੇ, ਤੇ ਬਾਕੀ ਥਾਵਾਂ ਦੇ ਉੱਤੇ ਸੋਚ ਲਓ ਵੀ ਕੀ ਕੁਛ ਹੋਰ ਹਾਲ ਬਣ ਰਿਹਾ ਹੋਊਗਾ। ਪਿਛਲੇ ਦਿਨਾਂ ਦੇ ਵਿੱਚ ਟੁਲੈਰੀ ਕਾਊਂਟੀ 'ਚ ਇੱਕ ਪਰਿਵਾਰ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ, ਹਾਂ, ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਬਹੁਤ ਘੱਟ ਉਮਰ ਦਾ ਸੀ। ਕੁਛ ਤੇ ਮਹੀਨਿਆਂ ਦਾ। ਹਾਂਜੀ, ਉਹਦੀ ਮਦਰ ਨੂੰ ਵੀ ਨਾਲ ਹੀ ਕਰ ਦਿੱਤਾ ਗਿਆ ਸੀ ਕਤਲ। ਜਿਸ ਤਰ੍ਹਾਂ ਆਪਾਂ ਵੈਦਰ ਦੀ ਪਹਿਲਾਂ ਖਬਰ ਸਾਂਝੀ ਕੀਤੀ ਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਹੁਣ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਠੰਡ ਆ। ਤੇ ਕਹਿੰਦੇ ਵੀ 6 ਤੋਂ ਲੈ ਕੇ 10 ਇੰਚ ਤੱਕ ਸਨੋ, ਜੋ 5000 ਫੁੱਟ ਦੀਆਂ ਉਚਾਈਆਂ ਤੋਂ ਉੱਪਰ ਆ, ਸੈਨ ਗੈਬਰੀਅਲ ਮਾਊਂਟੇਨਸ ਦਾ ਏਰੀਆ ਆ, ਤੇ ਜੋ ਰਿਵਰ ਸਾਈਡ ਦਾ ਸੈਨ ਬਰਨਾਰਡੀਨੋ ਤੇ ਸੈਨ ਡੀਗੋ ਕਾਉਂਟੀਜ਼ ਦੇ ਵਿੱਚ ਪਹਾੜੀਆਂ ਹੈਗੀਆਂ, ਉਹਨਾਂ ਦੇ ਉੱਤੇ 2500 ਫੁੱਟ ਤੋਂ ਉੱਪਰ ਵੀ ਜੋ ਆ ਪਹਾੜੀਆਂ 2 ਇੰਚ ਤੋਂ ਲੈ ਕੇ 4 ਇੰਚ ਤੱਕ ਸਨੋ ਪੈ ਸਕਦੀ ਹੈਗੀ ਆ, ਇਨਕਲੂਡਿੰਗ ਗ੍ਰੇਪ ਵਾਈਨ ਇੰਟਰਸਟੇਟ 5। ਸੋ ਖਾਸ ਕਰਕੇ ਟਰੱਕਰਸ ਜਿਹੜੇ ਸੁਣ ਰਹੇ ਆ ਜਾਂ ਕੋਈ ਐਲਏ ਨੂੰ ਘੁੰਮਣ ਫਿਰਨ ਜਾ ਰਿਹਾ, ਗ੍ਰੇਪ ਵਾਈਨ ਦੀਆਂ ਪਹਾੜੀਆਂ ਜਿਹੜੀਆਂ ਆ ਬੇਕਰਸਫੀਲਡ ਤੋਂ ਅੱਗੇ ਚੜ੍ਹਦੇ ਆ, ਤੇ ਉੱਥੇ ਵੀ 2 ਇੰਚ ਤੱਕ ਸਨੋ ਪੈ ਸਕਦੀ ਆ। ਸੋ ਚੇਨਸ ਵਗੈਰਾ ਜ਼ਰੂਰ ਨਾਲ ਲੈ ਕੇ ਜਾਇਓ ਜੇ ਕਿਤੇ ਇਹ ਹੋ ਜਾਂਦਾ। ਕੈਨੇਡਾ ਤੋਂ ਇਹ ਠੰਡ ਆਈ ਆ, ਕੈਨੇਡਾ ਵਾਲੀ ਸਾਈਡ ਤੋਂ ਬਹੁਤ ਜ਼ਿਆਦਾ ਲੋ ਪ੍ਰੈਸ਼ਰ ਸਿਸਟਮ ਬਣਿਆ ਆ, ਜਿਹਦੇ ਨਾਲ ਇੰਨੀ ਜ਼ਿਆਦਾ ਠੰਡ ਹੋਈ ਹੈਗੀ ਆ। ਸੋ ਇਸੇ ਲਈ ਫਰੀਜ਼ ਵਾਰਨਿੰਗਸ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਕੀਤੀ ਗਈ ਆ। ਸਬ ਫਰੀਜ਼ਿੰਗ ਟੈਂਪਰੇਚਰ 32 ਡਿਗਰੀ ਫਾਰਨਹਾਈਟ ਜਾਂ ਉਸ ਤੋਂ ਥੱਲੇ ਟੈਂਪਰੇਚਰ ਜਿਹੜਾ ਉਹ ਜਾ ਸਕਦਾ ਆ। ਸੋ ਜਿੱਦਾਂ ਹਰਜੋਤ ਜੀ ਨੇ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਸੀ ਵੀ ਆਪਣੀਆਂ ਜਿਹੜੀਆਂ ਵਾਟਰ ਪਾਈਪਸ ਆ ਉਹ ਬਰਸਟ ਹੋਣ ਤੋਂ ਬਚਾਉਣ ਦੇ ਲਈ ਜਿਹੜੇ ਵੀ ਤੁਸੀਂ ਤਰੀਕੇ ਅਪਣਾ ਸਕਦੇ ਆ ਉਹ ਅਪਣਾਓ। ਖਾਸ ਕਰਕੇ ਜਿਹੜੀਆਂ ਬਾਹਰ ਪਾਈਪਸ ਆ ਜਿਨ੍ਹਾਂ ਉੱਤੇ ਕੋਈ ਕਵਰੇਜ ਨਹੀਂ ਆ ਜਾਂ ਉਹਨਾਂ ਨੂੰ ਨਹੀਂ ਬਚਾਇਆ ਹੈਗਾ, ਉਹਨਾਂ ਦੇ ਉੱਤੇ ਵੈਦਰ ਰਿਲੇਟਡ ਜਿਹੜੀਆਂ ਚੀਜ਼ਾਂ ਆ ਉਹ ਬਚਾ ਕੇ ਰੱਖੋ ਵੀ ਉਹਨਾਂ ਨੂੰ ਨਿੱਘੀਆਂ ਰਹਿਣ, ਤਾਂ ਜੋ ਬਾਅਦ ਦੇ ਵਿੱਚ ਉਹ ਪਾਣੀ ਦੇ ਨਾਲ ਫਟ ਜਿਹੜੀਆਂ ਉਹ ਨਾ ਜਾਣ। ਜੀ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜੇ ਹੁਣ ਸਟਾਕਸ ਦਾ ਵੀ ਮਾਰਕੀਟ ਦਾ ਹਾਲ ਦੱਸਦੇ ਜਾਈਏ ਤਾਂ ਪਿਛਲਾ ਹਫਤਾ ਤਾਂ ਠੀਕ ਰਿਹਾ, ਅੱਜ ਦੇ ਹਫਤੇ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। 261 ਪੁਆਇੰਟ ਮਾਰਕੀਟ ਥੱਲੇ ਆਈ ਹੈ। ਡਾਓ ਜੋਨ 33717 ਤੇ ਬੰਦ ਹੋਇਆ। S&P 53 ਪੁਆਇੰਟ ਘਟ ਕੇ 4018 ਤੇ, ਨੈਸਡੈਕ 228 ਪੁਆਇੰਟ ਘਟ ਕੇ 11394 ਤੇ ਬੰਦ ਹੋਇਆ। ਸੋਨੇ ਦਾ ਭਾਅ $1926 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਜਿਹੜੀ ਰਹੀ ਹੈ। 10 ਈਅਰ ਯੀਲਡ 3.54%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 22,831 ਤੇ ਇਥੀਰੀਅਮ $1570 ਦੇ ਬਰਾਬਰ ਚੱਲ ਰਿਹਾ ਹੈਗਾ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 59 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਕੈਨੇਡਾ ਦੇ ਆਪਣਾ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 34 ਸੈਂਟ। ਸਵੇਰੇ ਵੀ ਆਪਾਂ ਦੱਸਿਆ ਸੀਗਾ ਵੀ ਫੈਡ %1 ਇੰਟਰਸਟ ਰੇਟ ਵਧਾ ਸਕਦਾ ਆ। ਆਈ ਥਿੰਕ ਉਸੇ ਦੇ ਫੀਅਰ ਦੇ ਵਿੱਚ ਤੇ ਬਹੁਤ ਸਾਰੇ ਵੱਡੀਆਂ ਕੰਪਨੀਆਂ ਦੀਆਂ ਅਰਨਿੰਗ ਕਾਲਸ ਇਸ ਵੀਕ ਦੇ ਵਿੱਚ ਆਉਣੀਆਂ ਆ। ਸੋ ਇਨਵੈਸਟਰ ਅਜੇ ਹਾਲ ਦੀ ਘੜੀ ਨਿਵੇਸ਼ ਦੀ ਥਾਂ ਤੇ ਬਾਹਰ ਕਢਾਉਣ ਦੇ ਵਿੱਚ ਡਾਲਰ ਜਿਹੜੇ ਆ ਉਹ ਲੱਗੇ ਹੋਏ ਨੇ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA। ਰੱਬ ਰਾਖਾ।